ਭਾਜੀ ਆਪਣਾ ਹੁਣੇ ਗੱਲ ਕਰ ਰਹੇ ਸੀਗੇ, ਇੱਕ ਤਾਂ ਜਿਹੜਾ ਸਿੰਗਲ ਓਨਰ ਆਪਰੇਟਰ ਜਿਹਦਾ ਟਰੱਕ ਪੇਡ ਆਫ ਹੈਗਾ, ਉਹਨੂੰ ਉਹ ਸੈਂਸਿਬਲੀ ਆਪਰੇਟ ਕਰੇ ਤਾਂ ਉਹਦੇ ਲਈ ਸਿਚੁਏਸ਼ਨ ਕੋਈ ਬੜੀ ਨਹੀਂ ਹੈਗੀ, ਉਹਦਾ ਪ੍ਰੋਫਿਟ ਮਾਰਜਿਨ ਘਟੂਗਾ, ਲੇਕਿਨ ਉਹ ਇਸ ਚੀਜ਼ ਤੋਂ ਸਰਵਾਈਵ ਕਰਕੇ ਨਿਕਲੂਗਾ। ਤੇ ਜਿਹੜਾ ਸਿੰਗਲ ਓਨਰ ਆਪਰੇਟਰ ਹੈਗਾ ਸਿੰਗਲ ਟਰੱਕ ਦੇ ਨਾਲ ਪੇਡ ਆਫ ਟਰੱਕ ਆ, ਉਹ ਹੀ ਇਜ਼ ਦ ਕਿੰਗ ਆਫ ਦ ਰੋਡ। ਜਿੰਨੀ ਮਰਜ਼ੀ ਮਾਰਕੀਟ ਡਾਊਨ ਚਲੀ ਜਾਏ ਉਹਦਾ ਪ੍ਰੋਫਿਟ ਮਾਰਜਿਨ ਘਟੂਗਾ, ਲੇਕਿਨ ਉਹਨੂੰ ਪੋਜ਼ਿਟਿਵ ਰਹਿਣਾ ਚਾਹੀਦਾ, ਥੋੜਾ ਸੈਂਸਿਬਲੀ ਆਪਰੇਟ ਕਰ ਲਵੇ। ਤੇ ਜਿਹੜੀ ਮਿਡਲ ਸਾਈਜ਼ ਫਲੀਟ ਆ 4-5 ਟਰੱਕ ਜਾਂ ਛੋਟੀ ਫਲੀਟਾਂ ਆ, ਉਹਨਾਂ ਲਈ ਵਰਸ ਟਾਈਮ ਆ, ਕੰਟਰੈਕਟ ਰੇਟ ਡਾਊਨ ਜਾ ਰਹੇ ਆ, ਲੇਕਿਨ ਸਾਨੂੰ ਇਹਦੇ ਵਿੱਚ ਵੀ ਫਿਊਚਰ ਲਈ ਪੋਜ਼ਿਟਿਵ ਸੋਚਣਾ ਚਾਹੀਦਾ। ਜਿਹੜੀ ਵੱਡੀਆਂ ਕੰਪਨੀਆਂ ਇਹਨਾਂ ਨੇ ਇੱਦਾਂ ਦੇ ਰੂਲ ਰੈਗੂਲੇਸ਼ਨ ਬਣਵਾਏ, ਇਹਨਾਂ ਨੇ ਸਿੰਗਲ ਟਰੱਕ ਆਪਰੇਟਰ ਨੂੰ ਦੱਬਣ ਦੀ ਕੋਸ਼ਿਸ਼ ਕੀਤੀ, ਚਾਹੇ ਉਹ ELD ਲਵਾਈ ਜਾਂ ਹੋਰ ਕੁਝ ਰੂਲਸ ਬਣਵਾਏ, ਲੇਕਿਨ ਇਹ ਕੰਟਰੈਕਟ ਰੇਟ ਜਦ ਡਾਊਨ ਜਾਊਗੇ, ਵੱਡੀਆਂ ਫਲੀਟਾਂ ਬੈਂਕਰਪਸੀ ਕਰੂਗੀਆਂ, ਉਹ ਸਾਰਾ ਲੋਡ ਓਪਨ ਮਾਰਕੀਟ ਚ ਆਊਗਾ। ਜਦ ਤੱਕ ਓਪਨ ਮਾਰਕੀਟ ਚ ਲੋਡ ਨਹੀਂ ਵੱਧਦਾ ਤਦ ਤੱਕ ਮਾਰਕੀਟ ਇੰਪਰੂਵ ਨਹੀਂ ਹੋਣੀ। ਇਹੀ ਆ ਮੇਰਾ ਸਾਰਿਆਂ ਨੂੰ ਕਿ ਜਿਹੜਾ ਸਿੰਗਲ ਓਨਰ ਆਪਰੇਟਰ ਆ, ਠੀਕ ਆ ਸਲੋ ਆ, ਪ੍ਰੋਫਿਟ ਮਾਰਜਿਨ ਘੱਟ ਆ, ਲੇਕਿਨ ਮਾਰਕੀਟ ਛੱਡ ਕੇ ਜਾਣ ਦੀ ਲੋੜ ਨਹੀਂ ਆ। ਸੈਂਸਿਬਲੀ ਆਪਰੇਟ ਕਰੋ ਐਂਡ ਤੁਸੀਂ ਸਕਸੈਸਫੁਲ ਹੋਵੋਗੇ ਥਰੂ। ਥੈਂਕ ਯੂ ਅਮਰੀਕ ਜੀ, ਥੈਂਕ ਯੂ ਜੀ। ਬਿਲਕੁਲ। ਸੋ ਜਿਨ੍ਹਾਂ ਦੇ ਫ੍ਰੀ ਹੋਏ ਆ, ਹੁਣ ਗੱਲ ਤਾਂ ਆਪਾਂ ਬਹੁਤੇ ਮੈਜੋਰਟੀ ਚ ਉਹ ਆ ਵੀ ਜਿਹੜੇ ਆਏ ਆ ਜੇ 5-6 ਮਹੀਨੇ ਹੋਏ ਆ ਲਾਇਸੈਂਸ ਲੈ ਕੇ ਸਿੱਧਾ ਹੀ ਨਵਾਂ ਟਰੱਕ ਲੈ ਲੈਂਦੇ, ਉਹਨਾਂ ਦੀ ਗੱਲ ਕਰਦੇ ਆ ਵੀ ਉਹ ਕਿੰਨੀ ਜ਼ਿਆਦਾ ਜਿਹੜੀ ਪ੍ਰੋਬਲਮ ਹੋਣੀ। ਨਹੀਂ ਉਹਦਾ ਤਾਂ ਫਿਰ ਇਵੈਂਚੁਅਲੀ ਹਰਜੋਤ ਸਿੰਘ ਜੀ ਜਿੱਦਾਂ 2007-8 ਚ ਘਰ ਵਾਪਸ ਗਏ ਸੀ, ਫਿਰ ਟਰੱਕ ਵਾਪਸ ਜਾਣਗੇ। ਇੱਦਾਂ ਦੀਆਂ ਰਮਨ ਜੀ ਕਿਤੇ ਖਬਰਾਂ ਆਉਣੀਆਂ ਸ਼ੁਰੂ ਤਾਂ ਨਹੀਂ ਹੋ ਗਈਆਂ ਵੀ ਟਰੱਕ ਵਾਪਸ? ਬਹੁਤ ਜ਼ਿਆਦੀਆਂ ਆ ਰਹੀਆਂ ਹੈਗੀਆਂ ਜੀ, ਬਹੁਤ ਜ਼ਿਆਦੀਆਂ। ਮੈਂ ਡੀਲਰਸ਼ਿਪ ਨਾਲ 2-3 ਨਾਲ ਗੱਲ ਕੀਤੀ ਹੈਗੀ ਪਿਛਲੇ ਵੀਕ ਦੇ ਵਿੱਚ। ਠੀਕ ਹੈ। ਤੇ ਸਾਰੀ ਡੀਲਰਸ਼ਿਪ ਜਿਹੜੀ ਇਸ ਵੇਲੇ ਉਹੀ ਕਹਿ ਰਹੀਆਂ ਹੈਗੀਆਂ ਕਿ ਬੈਂਕ ਰਿਪੋਜ਼ ਜਿਹੜੇ ਆ ਉਹ ਬਿਲਕੁਲ ਹਾਈ ਹੈਗੇ ਆ। ਬਾਕੀ ਜਿਹੜੀ ਡੈਫੀਨੇਟਲੀ ਦੇਖੋ ਜਿਹੜੀ ਗੱਲ ਹੈਗੀ ਨਾ ਸਿੰਗਲ ਓਨਰ ਆਪਰੇਟਰ ਦੀ, ਆਪਾਂ ਹਮੇਸ਼ਾ ਕਹਿੰਦੇ ਆ ਸਿੰਗਲ ਓਨਰ ਆਪਰੇਟਰ ਜਿਹੜਾ ਹੈਗਾ ਉਹ ਸਰਵਾਈਵ ਕਰ ਸਕਦਾ, ਕਰ ਜਾਊਗਾ, ਅਨਲੈਸ ਅੰਟਿਲ ਸਿੰਗਲ ਓਨਰ ਆਪਰੇਟਰ ਦੇ ਖਰਚੇ ਕੰਟਰੋਲ 'ਚ ਆ। ਸਿੰਗਲ ਓਨਰ ਆਪਰੇਟਰ ਦੇ ਖਰਚੇ ਕੰਟਰੋਲ 'ਚ ਨਹੀਂ ਹੈਗੇ ਤੇ ਦੈਨ ਡੈਫੀਨੇਟਲੀ ਦੈਟ ਇਜ਼ ਅ ਡਿਫਰੈਂਟ ਸਟੋਰੀ, ਠੀਕ ਹੈ ਨਾ। ਸੋ ਜਿਹੜੇ ਤੁਸੀਂ ਕਿਹਾ ਕਿ ਹੁਣ ਜਿੱਦਾਂ ਆਪਾਂ ਗੱਲ ਕਰਦੇ ਕਿ ਜਿਹੜੇ ਨਵੀਂ ਐਂਟਰੀ ਹੋਈ ਆ ਪਿਛਲੇ 3-4-5 ਸਾਲਾਂ ਦੇ ਵਿੱਚ ਨਵੀਂ ਐਂਟਰੀ ਹੋਈ ਆ, ਉਹਨਾਂ ਦੇ ਲਈ ਕਾਫੀ ਔਖਾ ਹੈਗਾ ਆ ਸਰਵਾਈਵ ਕਰਨਾ ਇਸ ਵੇਲੇ, ਕਿਉਂਕਿ ਐਕਸਪੈਂਸਿਸ ਜਿਹੜੇ ਆ ਬਹੁਤ ਹਾਈ ਹੈਗੇ। ਜੀ ਬਿਲਕੁਲ। ਸੋ ਸਰੋਤਿਓ, ਇਹ ਜਿਹੜੀ ਇਸ ਟਾਈਮ ਸਥਿਤੀ ਜਿਹੜੀ ਉਹ ਚੱਲ ਰਹੀ ਆ। ਨਵਦੀਪ ਹੋਣੀ ਫੇਸਬੁੱਕ ਤੇ ਦੱਸਦੇ ਆ, ਕਹਿੰਦੇ 5 ਟਰੱਕ ਜਿਹੜੇ ਮੇਰੇ ਯਾਰਡ ਦੇ ਵਿੱਚ ਸੀਗੇ ਉਹ ਆਲਰੇਡੀ ਬੈਂਕ ਨੂੰ ਜਿਹੜੇ ਉਹ ਮੁੜ ਗਏ ਨੇ। ਸੋ ਡੀਲਰਸ਼ਿਪ ਜਿਨ੍ਹਾਂ ਨੂੰ ਇਨਵੈਂਟੋਰੀ ਨਹੀਂ ਸੀ ਜਿਨ੍ਹਾਂ ਦੀ ਪੂਰੀ ਹੁੰਦੀ, ਹੁਣ ਯਾਰਡ ਭਰ ਜਾਣੇ ਆ। ਹੁਣ ਲੱਗਦਾ ਤਾਂ ਇੱਦਾਂ ਹੀ ਆ ਰਮਨ ਜੀ। ਬਿਲਕੁਲ ਜੀ ਬਿਲਕੁਲ। ਇਸ ਵੇਲੇ ਯਾਰਡ ਜਿਹੜੇ ਆ ਯੂਜ਼ ਟਰੱਕ ਸੇਲਸ ਮਾਰਕੀਟ ਜਿਹੜੀ ਆ ਬਹੁਤ ਡਾਊਨ ਆਈ ਗਈ ਆ, ਔਰ ਡਾਊਨ ਆਏਗੀ ਬਹੁਤ। ਪਰ ਡੈਫੀਨੇਟਲੀ ਜਿਹੜੀ ਆ ਕਿ ਜੇ ਅੱਜ ਵੀ ਮੈਨੂੰ ਕਈ ਵਾਰੀ ਕਾਲ ਆ ਜਾਂਦੀ ਹੈ ਕਿ ਅਸੀਂ ਟਰੱਕ ਲੈਣਾ ਚਾਹੁੰਦੇ ਹਾਂ ਤੇ ਸਾਨੂੰ ਦੱਸੋ ਕਿ ਆਹ ਗੁੱਡ ਟਾਈਮ ਹੈਗਾ, ਤਾਂ ਉਹਨਾਂ ਨੂੰ ਕਹੂੰਗਾ ਠੀਕ ਹੈ ਡੈਫੀਨੇਟਲੀ ਜਿਹੜਾ ਯੂਜ਼ ਟਰੱਕ ਹੈਗਾ ਉਹਦੀ ਪ੍ਰਾਈਸ ਘਟੀ ਆ, ਪਰ ਦੂਜੇ ਬੰਨੇ ਫਰੇਟ ਵੀ ਦੇਖੋ ਨਾ, ਫਰੇਟ ਦਾ ਕੀ ਹਾਲ ਆ। ਪ੍ਰਾਈਸ ਘਟੀ ਹੈਗੀ ਉਹ ਤਾਂ ਠੀਕ ਆ, ਪਰ ਫਰੇਟ ਵੀ ਹੈ ਨਹੀਂਗਾ ਤੇ ਫਰੇਟ ਦਾ ਰੇਟ ਵੀ ਹੈ ਨਹੀਂਗਾ। ਸੋ ਘਟੀ ਪ੍ਰਾਈਸ ਨੂੰ ਲੈ ਕੇ ਕੀ ਕਰਨਾ ਜੇ ਉੱਧਰਲੇ ਬੰਨੇ ਕੁਛ ਵੀ ਨਹੀਂ ਹੈਗਾ। ਸੋ ਜਿਹੜੇ ਇਸ ਵੇਲੇ ਟਰੱਕ ਲੈਣ ਦੀ ਚਾਹਨਾ ਕਰ ਰਹੇ ਆ, ਸੋਚ ਰਹੇ ਵੀ ਉਹ ਤੁਸੀਂ ਉਹਦੇ ਵਿੱਚ ਰਹੋ, ਆਪਣੀ ਮਾਰਕੀਟ ਡਰਾਈਵ ਕਰੋ, ਕੋਈ ਗੱਲ ਨਹੀਂ, ਥੋੜ੍ਹਾ ਜਿਹਾ ਡਰਾਈਵ ਕਰੋਗੇ ਠੀਕ ਰਹੋਗੇ, ਤੇ ਜਦੋਂ ਟਾਈਮ ਆਊਗਾ ਉਹ ਡੈਫੀਨੇਟਲੀ ਤੁਹਾਨੂੰ ਖੁਦ ਪਤਾ ਲੱਗ ਜਾਊਗਾ ਕਿ ਟਾਈਮ ਆ ਗਿਆ। ਇਹਦੇ ਵਿੱਚ ਫਿਰ ਨਾਲ ਹਰਜੋਤ ਜੀ ਇਹ ਵੀ ਆਪਾਂ ਦੇਖੀਏ ਵੀ ਇਹਦਾ ਮਤਲਬ ਇਕੋਨਮੀ ਦੇ ਵਿੱਚ ਜਿਹੜੀ ਦਸਤਕ ਆ ਇਹ ਕੋਈ ਚੰਗੀ ਸੁਗਬੁਗਾਹਟ ਨਹੀਂ ਹੈ, ਠੀਕ ਨਹੀਂ ਜਿਹੜਾ ਮਤਲਬ ਸਿਚੁਏਸ਼ਨ। ਕਿਉਂਕਿ ਹੁਣ ਦੇਖੋ ਜਿਨ੍ਹਾਂ ਦੇ ਟਰੱਕ ਵਾਪਸ ਗਏ ਆ ਉਹ ਹੁਣ ਮਾਰਕੀਟ 'ਚ ਐਜ਼ ਏ ਦੂਜੇ ਕਾਮੇ ਦੇ ਤੌਰ ਦੇ ਉੱਤੇ ਹੋਰ ਥਾਵਾਂ ਦੇ ਉੱਤੇ ਜੋਬ ਲੱਭਣਗੇ। ਜੇ ਉਹ ਨਹੀਂ ਵੀ ਉਹਨਾਂ ਨੂੰ ਡਰਾਈਵਰ ਦੀ ਜੋਬ ਕਿਸੇ ਹੋਰ ਥਾਂ ਦੇ ਉੱਤੇ ਮਿਲਦੀ, ਆਲਰੇਡੀ ਲੇਬਰ ਮਾਰਕੀਟ ਟਾਈਟ ਜਿਹੜੀ ਉਹ ਹੋ ਰਹੀ ਆ। ਸੋ ਸਿਚੁਏਸ਼ਨ ਆਉਣ ਵਾਲੇ ਸਮੇਂ 'ਚ ਇਹੀ ਆ ਰਹੀ ਆ ਵੀ ਭਾਈ ਆਪਣੇ ਆਪ ਨੂੰ ਵਰਸ ਦੇ ਲਈ ਪ੍ਰਪੇਅਰ ਕਰਨਾ ਜਿਹੜਾ ਉਹ ਸ਼ੁਰੂ ਕਰ ਦਿਓ। ਯੂ ਨੈਵਰ ਨੋ ਸਥਿਤੀ ਜਿਹੜੀ ਉਹ ਕਿੱਦਾਂ ਦੀ ਆ। ਹੁਣ ਇੱਕ ਇੰਡਸਟਰੀ 'ਚੋਂ ਜਦੋਂ ਲੋਕ ਛੱਡ ਕੇ ਦੂਜੇ ਪਾਸੇ ਜਿਹੜੇ ਉਹ ਜਾਣਗੇ ਤਾਂ ਓਬਵੀਅਸਲੀ ਦੂਜੇ ਪਾਸੇ ਇੱਕ ਜੋਬ ਦੇ ਲਈ ਜ਼ਿਆਦਾ ਜਾਣੇ ਹੋਣਗੇ, ਉੱਥੇ ਕੰਪੀਟੀਸ਼ਨ ਹੋਰ ਜਿਹੜਾ ਉਹ ਵਧੂਗਾ। ਸੋ ਬੜੇ ਸਿੰਸੀਅਰਲੀ ਤੇ ਬੜੀ ਧਿਆਨ ਦੇ ਨਾਲ ਜਿੱਥੇ ਕੰਮ ਕਰਨ ਡਏ ਆ ਤੇ ਉਹ ਲੱਗੇ ਰਹੋ, ਸਿਰ ਸਿੱਟ ਕੇ ਤੇ ਜੋੜ ਨਾ ਕੇ ਜਿਹੜਾ ਉਹ ਕੰਮ ਕਰੋ ਤਾਂ ਜੋ ਭਾਈ ਇਦਾਂ ਦੀ ਸਥਿਤੀ ਸਾਰਿਆਂ ਦੇ ਨਾਲ ਨਾ ਬਣੇ। ਸੋ ਬਿਲਕੁਲ ਸਾਈਕਲ ਬਣਦਾ। ਇਹ ਤੋਂ ਬਾਅਦ ਫਿਰ ਰੀਅਲ ਸਟੇਟ ਦਾ, ਹੁਣ ਜਿਨ੍ਹਾਂ ਦੇ ਇੰਨੇ ਟਰੱਕ ਬੰਦ ਹੋ ਗਏ ਚੱਲ ਗਏ, ਫਿਰ ਘਰ ਦੀ ਬੈਂਕੋ ਜਾਣ ਦੀ ਵੀ ਜਿਹੜੀ ਆ ਉਹ ਤਿਆਰੀ ਹੋ ਜਾਣੀ ਆ, ਕਿਉਂਕਿ ਪੇਮੈਂਟਾਂ ਬਹੁਤ ਜ਼ਿਆਦਾ ਹੈਗੀਆਂ।
ਸੋ ਲੇਬਰ ਮਾਰਕੀਟ ਦੀ ਜੇ ਗੱਲ ਕਰਦੇ ਜਾਈਏ 2 ਸਾਲ ਪਹਿਲਾਂ ਜਿੰਨੇ ਵੀ ਆਪਣੇ ਗੈਸ ਸਟੇਸ਼ਨ ਸਟੋਰਾਂ ਵਾਲੇ ਆ ਉਹਨਾਂ ਨੂੰ ਬੰਦਾ ਨਹੀਂ ਕੋਈ ਕੰਮ ਤੇ ਲੱਭਦਾ ਸੀ। ਅੱਜ ਤੁਸੀਂ ਕਿਸੇ ਨਾਲ ਗੱਲ ਕਰਕੇ ਦੇਖ ਲਓ, ਕਹਿੰਦੇ ਹਰ ਰੋਜ਼ ਇੱਕ ਬੰਦਾ ਸਾਡੇ ਸਟੋਰ ਤੇ ਆਉਂਦਾ ਵੀ ਮੈਨੂੰ ਜੌਬ ਚਾਹੀਦੀ ਆ। ਸੋ ਇੱਥੋਂ ਤੁਸੀਂ ਕੰਡੀਸ਼ਨ ਲਾ ਸਕਦੇ ਹੋ। ਤੇ ਜਾਂਦੇ ਇੱਕ ਵੈਦਰ ਬੜਾ ਖਰਾਬ ਆ, ਕਈ ਹਾਈਵੇਜ਼ ਬੰਦ ਹੈਗੇ ਆ। ਹਾਈਵੇ 58 ਜਿਹੜਾ ਵੇਕਰਸਫੀਲਡ ਦੇ ਲਾਗੇ ਆ ਉਹ ਰਾਤ ਦਾ ਬੰਦ ਕੀਤਾ ਹੈ। ਟਰੱਕਰਸ ਇਹ ਧਿਆਨ ਕਰ ਲੈਣ। ਹੋਰ ਵੀ ਜੇ ਕੋਈ ਹੋਇਆ ਤੇ ਜਰੂਰ ਤੁਸੀਂ ਕਾਲ ਕਰਕੇ ਪੰਜਾਬੀ ਰੇਡੀਓ USA ਦੇ ਫੇਸਬੁੱਕ ਤੇ ਜਾਂ ਸਾਡੇ ਜਿਹੜਾ ਰੈਗੂਲਰ ਨੰਬਰ 408 272 5200 ਤੇ ਦੱਸ ਦਿਓ, ਕਿਉਂਕਿ ਜਿਹੜੇ ਬਾਕੀ ਦੇ ਵੀ ਲਾਈਵ ਪ੍ਰੋਗਰਾਮ ਸਾਡੇ ਸਾਰੇ ਚੱਲਦੇ ਉਹਨਾਂ 'ਚ ਫਿਰ ਆਪਾਂ ਸ਼ੇਅਰ ਕਰ ਦਾਂਗੇ ਜੀ। ਬਿਲਕੁਲ। ਤੇ ਇੱਕ ਜਾਂਦੇ ਕਾਲਰ ਲੈ ਲਈਏ ਤੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਸਤਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਤੈਨੂੰ ਭਰਾ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਮੇਰਾ ਇਹ ਸਵਾਲ ਹੈ, ਜੇ ਟਰੱਕ 'ਚ ਡੈਫ ਹੈ ਨਹੀਂ ਜੀ, ਜਿਹੜੇ 2008, 9 ਜਾਂ 10 ਵਾਲੇ, ਜੇ ਫੜ ਹੋ ਜਾਣ ਜੀ, ਇਹਨਾਂ ਦਾ ਪਤਾ ਜੀ ਕੀ ਕਰਦੇ, ਕੀ ਫਾਈਨ ਫੂਨ ਕਰਦੇ ਆ, ਕੁਛ ਪਤਾ ਜੀ ਇਹਦੇ ਬਾਰੇ ਤੁਹਾਨੂੰ? ਉਹ ਟਰੱਕ ਇਲੀਗਲ ਹੈਗੇ ਜੀ, ਚੱਲ ਨਹੀਂ ਸਕਦੇ। ਸੋ ਜੇ ਉਹ ਫੜੇ ਜਾਂਦੇ ਆ ਤਾਂ ਬੈਨ ਹੋ ਜਾਂਦੇ ਆ। ਸੋ ਉਹਨਾਂ ਦੀ ਰਜਿਸਟ੍ਰੇਸ਼ਨ ਕੈਂਸਲ ਹੋ ਜਾਂਦੀ ਆ। ਇਹੋ ਹੀ ਕੁਛ ਹੁੰਦਾ ਹੈ ਜੀ। ਬਾਕੀ ਫਾਈਨ ਦਾ ਮੈਨੂੰ ਇਹ ਨਹੀਂ ਪਤਾ ਹੈਗਾ ਕਿ ਕਿਸ ਤਰ੍ਹਾਂ ਹੋ ਸਕਦਾ। ਕਈ ਕਹਿੰਦੇ ਜੀ $30,000 ਫਾਈਨ ਜਾਂ $10,000 ਫਾਈਨ, ਇਹਦੇ ਬਾਰੇ ਪਤਾ ਜੀ ਕੁਛ, ਕਿੰਨੇ ਫਾਈਨ ਕਰਦੇ? ਜਿਹੜੇ ਉਹ ਕਹਿੰਦੇ ਅਗਲੀ ਵਾਰੀ ਉਹਨਾਂ ਨੂੰ ਔਨ 에ਅਰ ਲੈ ਕੇ ਆਇਓ ਥੋੜੀ ਵਾਰ। ਅੱਛਾ। ਪਤਾ ਨਹੀਂ ਕਿਹੜੇ DC ਦੇ ਆਫਿਸ ਕੰਮ ਕਰਦੇ ਹੋ ਜਾਂ ਪਤਾ ਨਹੀਂ ਕਿਹੜੇ ਕਾਰ ਦੀ ਸਪੈਸ਼ਲ ਜੌਬ ਉਹ ਕਰਦੇ ਆ, ਜਿਹੜੇ ਕਹਿੰਦੇ ਆ। ਮੈਂ ਸੌਰੀ ਤੁਹਾਨੂੰ ਮੈਂ ਕਹਿਣ ਲੱਗਾ, ਮੈਨੂੰ ਇਸ ਚੀਜ਼ ਤੇ ਨਾ ਹੈਰਾਨੀ ਹੁੰਦੀ ਆ ਕਿ ਅਸੀਂ ਜਿੰਨਾ ਵੀ ਜੈਨੂਇਨ ਇਨਫੋਰਮੇਸ਼ਨ ਲਿਆਣ ਕੇ ਜੈਨੂਇਨ ਸੋਰਸਿਸ ਤੋਂ ਅਸੀਂ ਸਾਰੇ ਆਪਣੇ ਸਰੋਤਿਆਂ ਨੂੰ ਦਿੰਦੇ ਆ, ਆਪਣੇ ਸੁਣਨ ਵਾਲਿਆਂ ਨੂੰ ਦਿੰਦੇ ਆ। ਪਰ ਇਹ ਜਿਹੜੇ ਲੋਕ ਕਹਿੰਦੇ ਆ, ਮੇਰਾ ਯਾਰ ਕਹਿੰਦਾ ਸੀ, ਮੇਰੇ ਉਹ ਉੱਥੇ ਫਲਾਣਾ ਕਹਿੰਦਾ ਸੀ, ਇਹ ਪਤਾ ਨਹੀਂ ਕੌਣ ਲੋਕ ਆ ਜਿਹੜੇ ਕਿੱਥੋਂ ਇਨਫੋਰਮੇਸ਼ਨ ਲਿਆਉਂਦੇ ਆ ਤੇ ਕਿੱਦਾਂ ਦੀ ਇਨਫੋਰਮੇਸ਼ਨ, ਕਿੰਨੀ ਇਹਨਾਂ ਦੇ ਰਿਸੋਰਸਿਸ ਗੁੱਡ ਹੋ ਸਕਦੇ ਆ, ਮੈਨੂੰ ਨਹੀਂ ਸਮਝ ਆਉਂਦੀ। ਸੋ ਪਲੀਜ਼ ਇੱਕ ਚੀਜ਼ ਆ, ਅਸੀਂ ਜਦੋਂ ਤੁਹਾਡੇ ਨਾਲ ਅਸੀਂ ਪਿਛਲੇ ਮੇਰੇ ਖਿਆਲ 2 ਮਹੀਨਿਆਂ ਤੋਂ ਇਹ ਕਹਿ ਰਹੇ ਹਾਂ ਕਿ ਜਿਹੜੇ ਇਹ ਟਰੱਕ ਆ ਇਹ ਐਬਸੋਲੀਟ ਹੋ ਚੁੱਕੇ ਆ, ਬੰਦ ਹੋ ਚੁੱਕੇ ਆ, ਬੈਨ ਹੋ ਚੁੱਕੇ ਆ ਦੁਨੀਆ 'ਚ। ਜੇ ਅਜੇ ਵੀ ਸਟਿਲ ਆਪਾਂ ਇਸੇ ਚੀਜ਼ 'ਤੇ ਲਟਕੇ ਆ ਵੀ ਉਹ ਕਿੰਨੀ ਦੇਰ ਚੱਲ ਸਕਦੇ ਆ ਤੇ ਜੇ ਉਹ ਫੜੇ ਜਾਣ ਤੇ ਕੀ ਹੋ ਸਕਦਾ। ਆਮ ਸੌਰੀ ਟੂ ਸੇ ਕਿ ਭਾਈ ਸਾਡਾ ਫਿਰ ਆ ਜਿਹੜਾ ਪ੍ਰੋਗਰਾਮ ਇੰਨੇ ਕਰਨ ਦਾ ਨਾ, ਮੈਨੂੰ ਨਹੀਂ ਲੱਗਦਾ ਕਿ ਸਾਡਾ ਕੋਈ ਫਾਇਦਾ ਹੈਗਾ। ਨਹੀਂ, ਕੋਈ ਨਹੀਂ, ਏਦਾਂ ਨਹੀਂ, ਹੌਸਲਾ ਨਾ ਹਾਰੋ, ਕੋਈ ਗੱਲ ਨਹੀਂ, ਦੈਟਸ ਓਕੇ। ਨਹੀਂ ਦੇਖੋ, ਇਹ ਚੀਜ਼ ਜਿਹੜੀ ਹੈ ਨਾ, ਪਤਾ ਨਹੀਂ ਕਿਉਂ, ਮਤਲਬ ਕਿ ਯਾਰ ਕਿਹੜੇ ਲੋਕ ਆ ਉਹ ਜਿਹੜੇ ਤੁਰੇ ਜਾਂਦੇ। ਨਹੀਂ, ਇਹ ਦੇਖੋ ਰਮਨ ਜੀ, ਇਹ ਹਰ ਥਾਂ ਦੇ ਉੱਤੇ, ਹਰ ਇੰਡਸਟਰੀ 'ਚ ਏਦਾਂ ਦੇ ਜਿਹੜੇ ਉਹ ਹੁੰਦੇ ਆ ਜਿਨ੍ਹਾਂ ਨੇ ਹਰ ਇੱਕ ਨੇ ਉਹ ਆਪੋ ਆਪਣੀ ਸਮਝ ਦੇ ਹਿਸਾਬ ਦੇ ਨਾਲ ਜਿਹੜਾ ਉਹ ਕਹਿ ਦੇਣਾ। ਬਾਕੀ ਅਸੀਂ ਤੁਹਾਨੂੰ ਬੜਾ ਖਰਾਬ ਹੁੰਦਾ ਵੀ ਤੁਸੀਂ ਨਹੀਂ, ਕੋਈ ਨਹੀਂ ਦਿਲ ਨਾ ਖਰਾਬ ਕਰੋ, ਕੋਈ ਨਹੀਂ, ਤੁਸੀਂ ਇਲੈਕਟ੍ਰਿਕ ਟਰੱਕ ਚਲਾਓ, ਦਿਲ ਖੁਸ਼ ਕਰੋ ਤੁਸੀਂ ਅੱਜ ਆਪਣਾ। ਨਹੀਂ, ਆਪਾਂ ਤਾਂ ਦਿਲ ਖੁਸ਼ ਕਰਾਂਗੇ, ਪਰ ਮੈਨੂੰ ਅਫਸੋਸ ਹੁੰਦਾ ਵੀ ਯਾਰ ਅਸੀਂ ਇਨਫੋਰਮੇਸ਼ਨ ਨੂੰ ਨਹੀਂ, ਦੇਖੋ ਇਹ ਤਾਂ ਲੋਕਾਂ ਨੂੰ ਇਹ ਹੁਣ ਇਹੀ ਆ। ਹੁਣ ਦੇਖੋ, ਜਦੋਂ ਆਪਣੇ ਵਕੀਲ ਵਾਲਾ ਪ੍ਰੋਗਰਾਮ ਚੱਲਦਾ ਸੀ ਨਾ, ਉਦੋਂ ਕੋਈ ਕਹਿੰਦਾ ਵੀ ਵਕੀਲ ਸਾਹਿਬ ਤੁਸੀਂ ਆਹ ਕਹਿੰਦੇ ਆ ਤੇ ਇੱਕ ਬੰਦੇ ਕਮੈਂਟ 'ਚ ਆਹ ਕਹਿੰਦੇ, ਤੇ ਹੁਣ ਉੱਥੇ ਤਾਂ ਪਤਾ ਹੀ ਆ ਵੀ ਵਕੀਲ ਦੀ ਸੁਣਨੀ ਕਿ ਦੂਜੇ ਦੀ ਸੁਣਨੀ, ਹੁਣ ਐਕਸਪਰਟ ਦੀ ਸੁਣਨੀ ਆ ਕਿ ਆਮ ਸੁਣਨੀ ਆ। ਇਹ ਹੁਣ ਜੇ ਲੋਕ ਅਜੇ ਤੱਕ ਉਹਦਾ ਫੈਸਲਾ ਨਹੀਂ ਕਰ ਪਾ ਰਹੇ ਤਾਂ ਫਿਰ ਉਹ ਲੋਕਾਂ ਦੇ ਉੱਤੇ ਆ। ਤੁਸੀਂ ਆਪਣਾ ਕੰਮ ਕਰੀ ਚੱਲਣਾ ਆ, ਆਪਾਂ ਆਪਣਾ ਕੰਮ ਕਰੀ ਚੱਲਣਾ, ਆਪਾਂ ਲੋਕਾਂ ਨੂੰ ਜੈਨੂਇਨ ਇਨਫੋਰਮੇਸ਼ਨ ਦੇਈ ਜਾਣੀ ਆ। ਬਹੁਤੇ ਜਾਣੇ ਆ ਉਹ ਧਿਆਨ ਦੇ ਨਾਲ ਸੁਣਦੇ ਆ, ਉਹ ਵਿੱਚ ਵਿਚਾਲੇ ਕੁਛ %, ਜਿਹੜੇ ਉਹ ਰਹਿ ਜਾਂਦੇ ਆ, ਤੇ ਚਲੋ ਉਹਨਾਂ ਨੂੰ ਹੌਲੀ ਹੌਲੀ ਪਤਾ ਲੱਗ ਜਾਊਗਾ। ਸੋ ਬਸ ਏਦਾਂ ਹੀ ਲੱਗੇ ਰਹੋ ਜੀ। ਤੁਸੀਂ ਕਹਿੰਦੇ ਤੇ ਮੰਨ ਲੈਂਦੇ। ਹਾਂਜੀ, ਦਲਜੀਤ ਹੁਣੀ ਦੱਸਦੇ ਨੇ ਸਾਡੇ YouTube ਦੇ ਉੱਤੇ, ਕਹਿੰਦੇ ਹਾਈਵੇ 58 ਓਪਨ ਹੋ ਗਿਆ ਆ। ਸੋ ਉਹਨਾਂ ਨੇ ਜਿਹੜੀ ਉਹ ਜਾਣਕਾਰੀ ਉੱਥੇ ਦਿੱਤੀ ਆ। ਗੁਰਪ੍ਰੀਤ ਹੁਣੀ ਫੇਸਬੁੱਕ ਤੇ ਦੱਸਦੇ ਨੇ ਵੀ, ਕਹਿੰਦੇ ਵੀ CCD ਪੋਰਟਲੈਂਡ ਬ੍ਰਿਜ ਉਹ ਅੱਜ ਕਹਿੰਦੇ ਵੀ ਕਲੋਜ਼ ਰਹੇਗਾ। ਵੈਦਰ ਦੇ ਜਿਹੜਾ ਉਹ ਚੱਲਦੇ ਆ, ਓਰੇਗਨ ਪੋਰਟਲੈਂਡ ਵਾਲੇ ਇਲਾਕੇ ਦੇ ਵਿੱਚ ਵੀ ਕੱਲ ਤੋਂ ਹੀ ਜਿਹੜੀ ਆ ਬਰਫ਼ਬਾਰੀ ਉੱਥੇ ਚੱਲ ਰਹੀ ਸੀਗੀ। ਤੇ ਆਪਣੇ ਨਾਲ ਅਖੀਰਲੇ ਕਾਲਰ ਜਿਹੜੇ ਉਹ ਜੁੜੇ ਆ, ਤੇ ਜਾਂਦੇ ਲੈ ਲੈਂਦੇ ਆ। ਨਾਜਰ ਸੋਤਾ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਖਾਲਸਾ, ਸਤਿ ਸ੍ਰੀ ਅਕਾਲ ਦੋਵਾਂ ਭਰਾਵਾਂ ਨੂੰ ਤੇ ਰਮਨ ਨੂੰ ਜੀ, ਸੁਣਦੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤਕਰੀਬਨ ਖਾਲਸਾ ਜੀ, ਰਮਨ ਸੁਣਦੇ ਰਹੀਦਾ, ਹਰੇਕ ਵੀਰਵਾਰ ਨੂੰ ਟਰੱਕਰਾਂ ਦੀ ਗੱਲਬਾਤ ਚੱਲਦੀ ਰਹਿੰਦੀ ਆ ਤੇ ਇਹ ਘੱਟੇ ਜਾ ਰਿਹਾ, ਲੋਡ ਨਹੀਂ ਮਿਲ ਰਹੇ, ਪੂਰੇ ਨਹੀਂ ਹੋ ਰਹੇ। ਇਹ ਸਿਆਲਾਂ ਨੂੰ ਪਹਿਲੀ ਵਾਰੀ ਹੋਇਆ ਕਿ ਅੱਗੇ ਵੀ ਸਿਆਲ ਇਦਾਂ ਦੇ ਆਉਂਦੇ ਹੁੰਦੇ ਆ? ਵਿੰਟਰ ਸਾਨੂੰ 30 ਸਾਲ ਹੋ ਗਏ ਕੰਮ ਕਰਦਿਆਂ ਨੂੰ, ਤੇ ਪਿਛਲੇ 2 ਸਾਲਾਂ 'ਚ ਜਿੰਨਾ ਪੈਸਾ ਬਣਿਆ ਟਰੱਕਰਾਂ ਨੂੰ, ਉਹ ਪੈਸੇ ਕਿੱਥੇ ਗਏ ਜੀ ਇਹਨਾਂ ਦੇ?
ਜੇ ਉਹ 3 ਮਹੀਨੇ ਵਿੰਟਰ ਨੂੰ ਸਰਵਾਈਵ ਨਹੀਂ ਕਰ ਸਕਦੇ, ਜਿਹੜਾ ਕਰੋਨਾ ਟਾਈਮ ਦੇ ਵਿੱਚ $6 ਮੀਲ ਦੇ ਪੈਸੇ ਆ, ਉਹ ਮੈਨੂੰ ਉਹ ਨਹੀਂ ਸਮਝ ਆਉਂਦੀ ਪਈ ਬੰਦਿਆਂ ਨੇ ਕਿੱਥੇ ਗਵਾਲੇ ਟਰੱਕ ਵਾਲਿਆਂ ਨੇ ਜੀ। ਉਹ ਫਿਰ ਜਿਹੜੇ ਇੱਕ ਵਾਰੀ 6 ਮਿਲਣ ਲੱਗ ਕਿਉਂਕਿ ਪਏ ਨਾ, ਵੀ ਉਹ ਸੋਚਦੇ ਹੁਣ ਸਾਰਾ ਟਾਈਮ ਹੀ 6 ਮਿਲਣੇ ਚਾਹੀਦੇ ਆ ਨਾ। ਹਾਂਜੀ ਨਹੀਂ ਉਹ ਅਸੀਂ ਤਾਂ ਨਾਜਰ ਭਾਜੀ ਅਸੀਂ ਤਾਂ ਆਪ ਇਹੋ ਹੀ ਗੱਲ ਕਰਦੇ ਆ ਵੀ ਜੇ ਜਦੋਂ ਦੇਖੋ ਅਜੇ ਤਾਂ ਆਪਾਂ 3 ਮਹੀਨੇ ਦੀ ਵਿੰਟਰ ਦੀ ਗੱਲ ਕਰਦੇ ਕਿ ਆਪਾਂ ਵਿੰਟਰ ਦੇ ਟਾਈਮ 'ਚ ਆਪਾਂ ਕਿੱਦਾਂ ਨਹੀਂ ਕੱਢ ਸਕਦੇ ਹਨਾ, ਕੱਢਦੇ ਰਹੇ ਹਾਂ ਆਪਾਂ। ਹੁਣ ਤੁਸੀਂ 30 ਸਾਲਾਂ ਦੇ, ਮੈਂ 27 ਸਾਲਾਂ ਦਾ ਵਿੱਚ ਆਪਾਂ ਕੱਢਦੇ ਰਹੇ ਹਾਂ। ਵਿੰਟਰ ਟਾਈਮ ਆਉਂਦਾ ਸੀ, ਨਿਕਲਦਾ ਸੀਗਾ, ਠੀਕ ਹੈ ਨਾ। ਇੱਕ ਪ੍ਰੋਬਲਮ ਇਹ ਸੀਗੀ ਕਿ ਵਿੰਟਰ ਟਾਈਮ ਨਿਕਲਦਾ ਸੀਗਾ। ਇੱਕ ਪ੍ਰੋਬਲਮ ਹੁਣ ਇਹ ਹੈਗੀ ਆ ਕਿ ਅਸੀਂ ਐਕਸਪੈਂਸਿਸ ਬਹੁਤ ਜ਼ਿਆਦਾ ਵਧਾ ਲਏ ਹੈਗੇ ਆ, ਅੱਜ ਦਾ ਇਹ ਹਾਲਾਤ ਹੈਗੇ ਆ ਕਿ ਫਿਊਲ ਕਾਰਡ ਦਾ ਜਿਹੜਾ 6 ਦਿਨ ਦਾ ਕ੍ਰੈਡਿਟ ਦਿੰਦੀ ਆ ਫਿਊਲ ਕਾਰਡ ਕੰਪਨੀ, ਸਾਡੀ ਟਰੱਕਰ ਜਿਹੜਾ ਉਹ 6 ਦਿਨ ਦੇ ਕ੍ਰੈਡਿਟ ਨੂੰ ਸਮਝ ਕੇ ਬੈਠਾ 30 ਦਿਨ ਦਾ ਕ੍ਰੈਡਿਟ, ਜਦਕਿ 6 ਦਿਨ ਦੇ ਉਹਦੇ ਤੋਂ ਫਿਊਲ ਦੇ ਪੈਸੇ ਮਤਲਬ ਅਫੋਰਡ ਨਹੀਂ ਕਰ ਸਕਦਾ। ਤੇ ਮੇਰੇ ਖਿਆਲ ਉਹ ਟਰੱਕਿੰਗ ਦੇ ਵਿੱਚ ਸਰਵਾਈਵ ਕਿੱਥੋਂ ਕਰ ਜੂਗਾ। ਤੇ 3 ਮਹੀਨੇ ਦੀ ਗੱਲ ਤਾਂ ਦੂਰ ਦੀ ਆ, ਠੀਕ ਹੈ ਨਾ। ਸੋ ਇਸ ਕਰਕੇ ਜਿਹੜਾ ਇਸ ਵੇਲੇ ਸਿਚੁਏਸ਼ਨ ਹੈਗੀ ਆ ਉਹ ਇਹ ਹੈਗੀ ਆ ਕਿ ਸਾਡੇ ਐਕਸਪੈਂਸਿਸ ਬਹੁਤ ਜ਼ਿਆਦਾ ਵਧਾ ਰਹੇ ਹੈਗੇ ਆ, ਆਪਣੀ ਕਮਿਊਨਿਟੀ ਦੇ ਵਿੱਚ ਐਕਸਪੈਂਸਿਸ ਵਧੇ ਹੈਗੇ ਆ। ਸੋ ਇਸ ਕਰਕੇ ਦੂਸਰਾ ਆਪਰੇਟਿੰਗ ਕਾਸਟ ਵੀ ਬਹੁਤ ਵਧੀਆ ਨਾ, ਗੈਸ ਕਿੰਨੀ ਆ ਤੇ ਇੰਸ਼ੋਰੈਂਸ ਤੁਸੀਂ ਦੇਖ ਲਓ ਵੀ ਜਦੋਂ ਤੁਸੀਂ ਸ਼ੁਰੂ ਕੀਤਾ ਸੀ ਜਾਂ ਹੁਣ ਕਿੰਨਾ ਜ਼ਿਆਦਾ ਜਿਹੜੀ ਮਹਿੰਗੀ ਹੋ ਗਈ ਹੈ ਨਾ। ਜੀ। ਬਾਕੀ ਟਰੱਕਾਂ ਦੀ ਪ੍ਰਾਈਸਿਸ ਕਿੰਨੀ ਵੱਧ ਗਈ ਆ, ਸਾਰਾ ਕੁਝ। ਹਰਜੋਤ ਸਿੰਘ ਜੀ ਦੇਖੋ, ਬਹੁਤ ਪੁਰਾਣੇ ਕਹਾ ਗਿਆ ਦੁਰਗਾ ਤੋਂ ਕੋਈ ਚਾਦਰ ਦੇਖ ਕੇ ਪੈਰ ਬਸਾਰੋ ਨਾ ਜੀ, ਕਿਨੇ ਕੱਢੀ ਹੋਊਗੀ ਖੋਜ। ਜਿਹੜਾ ਬੰਦਾ ਚਾਦਰ ਦੇਖ ਕੇ ਐਕਸਪੈਂਸਿਵ ਵਧਾਏ ਤਾਂ ਉਹ ਕਿਸੇ ਦੀ ਥੋੜੀ ਉਹ ਪ੍ਰੋਬਲਮ ਹੈਗੀ ਆ ਜੀ ਐਕਸਪੈਂਸਿਵ। ਸੋ ਇਹੀ ਤਾਂ ਕਾਰਨ ਆ ਵੀ ਪੰਜਾਬ ਦੇ ਜਿਹੜਾ ਸੁਸਾਈਡ ਕਰਦੇ ਆ, ਇਹੀ ਆ ਨਾ ਵੀ ਉੱਥੇ ਮੰਨਦੇ ਨਹੀਂ। ਉਹ ਫਿਰ ਆਲੇ ਦੁਆਲੇ ਦੇਖਦੇ ਵੀ ਹੁਣ ਵੀ ਵਿਆਹ ਤੇ ਇੰਨਾ ਖਰਚਾ ਕੀਤਾ, ਆਪਾਂ ਵੀ ਕਰਨਾ ਆ। ਸੋ ਇੱਥੇ ਵੀ ਆਪਾਂ ਦੇਖਦੇ ਆ, ਤੁਹਾਨੂੰ ਇੰਨਾ ਚਿਰ ਆਇਆ ਨੂੰ ਹੋ ਗਿਆ, ਰਮਨ ਨੂੰ, ਮੈਨੂੰ, ਜੇ ਆਪਾਂ ਕੋਈ 80,000 ਦੀ ਕਾਰ ਲੈਣੀ ਆ 40 ਵਾਰ ਸੋਚਾਂਗੇ ਭਾਈ ਲੈ ਵੀ ਸਕਦੇ। ਤੇ ਮੈਂ ਇਦਾਂ ਦੇ ਦੇਖਦਾ ਕਈ ਜਿਹੜੇ ਲਾਇਸੈਂਸ ਲਏ ਨੂੰ ਹਜੇ 2 ਮਹੀਨੇ ਨਹੀਂ ਹੋਏ ਹੁੰਦੇ, ਸਿੱਧੀ ਜਾ ਕੇ ਉਹ ਫਿਰ 70-80,000 ਵਾਲੀ ਕੋਈ ਹਨਾ ਲੈ ਲੈਂਦੇ। ਇਹਦਾ ਉਹ ਗੱਲ ਆ ਵੀ ਆਮਦਨ 98 ਤੇ ਖਰਚਾ ਰੁਪਈਆ, ਤੇ ਹੁਣ ਫਿਰ ਐਂ ਹੀ ਫਿਰ ਉਹ ਹਥੇਲੀ ਕਿੱਥੋਂ ਨਿਕਲਣੀ ਆ ਨਾ ਵਿੱਚੋਂ ਫਿਰ। ਨਾਜਰ ਭਾਈ ਤੁਸੀਂ ਆਪੇ ਸੋਚ ਲਓ ਵੀ ਤੁਹਾਡੇ ਵਾਲੀ ਸੀਟ ਦੇ ਉੱਤੇ ਕਿਹੜੀਆਂ ਗੱਡੀਆਂ ਆਉਂਦੀਆਂ। ਜੀ ਮਹਾਰਾਜ